ਵੀ ਆਪਣਾ ਕਿਹੜਾ ਪਿੰਡ ਸੀ? ਪਰਾਂਗੀ ਵੰਡੋ ਉੱਥੇ ਕਿੱਥੇ ਕਰਕੇ ਘਰ ਸੀ? ਪਿੰਡ ਦੇ ਬਾਹਰ ਡੇਰਾ? ਬਾਹਰ ਬਾਹਰ ਕਾ ਬਣਾ ਕਿਨਾਰੇ ਤੇ ਕਿਤੇ ਫਿਰਨੀ ਦੇ? ਫਿਰਨੀ ਨਾਲ ਫਿਰਨੀ ਦੇ ਨਾਲ। ਤੇ ਮੰਨ ਲਓ ਵੀ ਉੱਥੇ ਖੂਹ ਸੀ ਜਾਂ ਕੋਈ? ਉੱਥੇ ਖੱਬੇ ਹੱਥ ਕੋਲ ਸਾਡਾ ਆਪਣਾ ਸੀ ਲਾਉਣਾ। ਖੱਬੇ ਹੱਥ ਖੂਹ ਸੀ ਆਪਣਾ। ਤੁਸੀਂ ਨਹਿਰ ਵੀ ਦੱਸਣ ਦੇ ਹੋ, ਉਹ ਕਿੰਨੀ ਦੂਰ ਹੈ? ਉਹ ਨਹਿਰ ਸਥਾਂ ਕਿਲਾ ਡੇਢ ਕਰ ਲਾ। ਤੇ ਆਪਣੇ ਮੰਨ ਲਓ ਵੀ ਘਰ ਦੇ ਨਾਲ ਵੀ ਇੱਕ ਤੁਸੀਂ ਗਲੀ ਦੱਸਦੇ ਅੱਗੇ ਸੀ ਕਿ ਪਿੱਛੇ ਸੀ? ਕਿੱਥੇ ਸੀ? ਪਿੱਛੇ ਪਿਛਲੇ ਪਾਸੇ ਗਲੀ ਸੀ। ਆਹ ਕੋਠਿਆਂ ਨਾਲ ਪਿਛਲਾ ਪਤਾ ਨਾ ਅੱਛਾ। ਇਹਦੇ ਨਾਲ ਨਾਲ ਘਰ ਦੀ ਨਿਸ਼ਾਨੀ ਕੀ ਹੈ? ਨਿਸ਼ਾਨੀ ਬੰਨੇ ਦਾ ਗੇਟ ਸੀ ਜਿਹੜਾ ਪਹਿਲਾ ਸਾਡਾ, ਅੱਛਾ ਉਹ ਬੜਾ ਤਗੜਾ ਸੀ, ਟਰੱਕ ਲੰਘ ਜਾਣਾ ਸੀ ਅੰਦਰ। ਅੱਛਾ ਉਹਦੇ ਉੱਧਰ ਵੀ ਵੱਡੀ ਸਾਰੀ ਕੁਰਸੀ ਬਣੀ ਸੀ ਅਸੀਂ ਉਹਦੇ ਅੱਛਾ। ਵੀ ਬਣੀ ਉੱਥੇ ਕਰਕੇ ਦਾਦੀ ਦਾ ਇੱਕ ਤੁਸੀਂ ਮੋਰ ਦੱਸਦੇ ਹੋ ਘਰ ਦੀਆਂ ਕੰਧਾਂ ਤੇ ਕਿ ਬਾਹਰ ਵਾਲੇ ਕੰਧਾਂ ਤੇ ਸੀ? ਉਹ ਜਿਹੜਾ ਸੀ ਨਾ ਮੇਰਾ ਨਿੱਕਾ ਚਾਚਾ, ਅੱਛਾ ਉਹਨੂੰ ਜਿਹੜਾ ਇੱਥਾ ਆਇਆ ਸੀ ਨਾ ਅੱਛਾ ਉਹਦੇ ਮਕਾਨਾਂ ਤੇ ਸੀ। ਜਿਵੇਂ ਆਹ ਕੰਧ ਹੈ ਨਾ, ਅੱਛਾ ਇਸ ਪਾਸੇ ਮੋਰ ਨਾ ਪਾਇਆ ਬੰਨੇ ਵਾਲੇ ਪਾਸੇ ਗਲੀ ਵਾਲੇ। ਉਹ ਅੰਜ ਲੱਗਦੇ ਨੇ ਭੱਜੇ ਹੁੰਦੇ ਨੇ। ਅੱਛਾ। ਹਾਂ ਹੁਣ ਛਾਪੇ ਸੀ। ਤੇ ਮਕਾਨ ਮਿੱਟੀ ਦੇ ਸਨ ਕਿ ਸੀਮਟ ਦੇ ਸਨ? ਮਕਾਨਾਂ ਦੀ ਨਾ ਗੱਲ ਕਰ, ਦੋ ਵਾਰ ਚੋਰ ਲੱਗੇ, ਕੰਧਾਂ ਟੁੱਟੀਆਂ ਨੇ, ਏਡੀ ਨੇ ਚੌੜੀਆਂ ਕੰਧਾਂ, ਬੱਜਰੀ ਪਾ ਕੇ ਬਰਾਬਰ ਪਾ ਦਿੱਤੀਆਂ। ਕੰਧਾਂ 'ਚ ਬਜਰੀ ਪਾਈ ਸੀ? ਹਾਂ ਠੀਕ ਹੈ। ਤੇ ਘਰ ਮਿੱਟੀ ਦਾ ਸੀ? ਨਾ ਪੱਕੇ ਕੋਠੇ, ਇੱਕ ਮਕਾਨ ਪੱਕੇ ਸਨ? ਪੱਕੇ ਸੰਘਾਰ ਅੱਛਾ ਮਕਾਨ ਪੱਕੇ ਬਾਲੇ ਸੀ। ਪਾਏ ਹਨ ਜੀ। ਅੱਛਾ ਉਹਦੇ ਬਾਲੇ ਲੋਕੀ ਪਾਉਂਦੇ ਸਨ। ਅੱਛਾ। ਤੇ ਮਕਾਨ ਉਂਝ ਪੱਕੇ ਨੇ? ਲੋ ਜੀ ਮਾਤਾ ਜੀ, ਅੱਜ ਤੁਹਾਡੀ 77 ਸਾਲ 78 ਸਾਲ ਬਾਅਦ ਖੁਆਇਸ਼ ਪੂਰੀ ਕਰ ਦਿੰਦੇ ਹਾਂ। ਘਰ ਤੁਹਾਡੇ ਜਿਹੜੇ ਨੇ ਉਹ ਤਾਂ ਖ਼ਤਮ ਹੋ ਗਏ, ਅਤੇ ਘਰਾਂ ਦੇ ਨਾਲ ਹੀ ਜਿਹੜੇ ਧੜੀਆਂ ਦੀਵਾਰਾਂ ਦੇ ਉੱਤੇ ਮੋਹਰ ਬਣੇ ਹੋਏ ਸਨ ਉਹ ਵੀ ਖ਼ਤਮ ਹੋ ਗਏ ਨੇ। ਤੁਸੀਂ ਵੀ ਉਡਾਰੀਆਂ ਮਾਰਨੀਆਂ ਇੰਡੀਆ ਨੂੰ, ਅਤੇ ਮੋਹਰਾਂ ਵੀ ਤੁਹਾਡੇ ਨਾਲ ਹੀ ਫਿਰ ਉਹ ਹਿਜਰਤ ਕਰ ਗਏ ਉਡਾਰੀਆਂ ਮਾਰ ਕੇ, ਇੱਕ ਐਸੇ ਨਾਮਾਲੂਮ ਦੇਸ਼ ਦੀ ਤਰਫ ਚਲੇ ਗਏ ਜਿੱਥੇ ਤੱਕ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਸੀ। ਮੋਰ ਵੀ ਤੁਹਾਡੇ ਖ਼ਤਮ ਹੋ ਗਏ, ਘਰ ਦੀਆਂ ਨਿਸ਼ਾਨੀਆਂ ਵੀ ਖ਼ਤਮ ਹੋ ਗਈਆਂ। ਪਿੰਡ ਵੱਡਾ ਆ ਲੇਕਿਨ ਕਾਫੀ ਸਾਰੇ ਜਿਹੜੇ ਨੇ ਨਿਸ਼ਾਨੀਆਂ ਪਿੰਡ ਦੀਆਂ ਘਰ ਖ਼ਤਮ ਹੋ ਗਏ ਨੇ। ਅਤੇ ਲਓ ਤੁਹਾਨੂੰ ਹੁਣ ਗੁਰਦੁਆਰਾ ਇੱਕ ਜਿਹੜਾ ਹੈ ਉਹ ਤੁਹਾਡਾ, ਜਿੱਥੇ ਤੁਸੀਂ ਛੋਟੇ ਹੁੰਦੇ ਆਪਣੇ ਮਾਂ ਦੇ ਨਾਲ ਬਾਪ ਦੇ ਨਾਲ ਆ ਕੇ ਪਾਠ ਸੁਣਦੇ ਹੁੰਦੇ ਸੀ, ਉਹ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਨਾਲੇ ਗੁਰਦੁਆਰੇ ਦੇ ਅੰਦਰ ਉਹ ਸੰਦੂਕ ਵੀ ਦਿਖਾ ਦਿੰਦੇ ਹਾਂ ਜਿਹਦੇ ਵਿੱਚ ਤੁਸੀਂ ਆਪਣਾ ਉਹ ਲੰਗਰ ਦੇ ਵਾਸਤੇ ਪੈਸੇ ਤੁਸੀਂ ਦਾਨ ਕਰਦੇ ਹੁੰਦੇ ਸੀ। ਅਤੇ ਚਲੋ ਹੁਣ ਮੇਰੇ ਨਾਲ ਜੀ। ਅਸਲਾਮ ਵਾਲੇਕੁਮ ਰਹਿਮਤੁल्लाह। ਮੈਂ ਅੱਜ 47 ਦੀ ਵੰਡ ਦੇ ਖੋਜ ਦੇ ਲਿਹਾਜ਼ ਨਾਲ ਨਿਕਲਿਆ। ਹੁਣ ਮੈਂ ਆਇਆ ਬੰਦੋਕੇ ਵੀ ਇੱਕ ਜਿਹੜਾ ਨਾ ਜੀ ਉਹ ਤਾਰੀਖੀ ਪਿੰਡ ਹੈ, ਕਸਬਾ ਕਹਿ ਲਓ। ਇੱਥੇ ਉਹ 47 ਦੀ ਵੰਡ ਤੋਂ ਪਹਿਲੇ ਸਿੱਖ ਵੀ ਕਾਫੀ ਤਾਦਾਦ ਦੇ ਵਿੱਚ ਰਹਿੰਦੇ ਸਨ, ਅਤੇ ਸਿੱਖ ਜੱਟ ਸਨ ਜਿਨ੍ਹਾਂ ਦੀ ਗੋਤ ਉਹ ਵਿਰਕ ਸੀ। ਗੁਰਦੁਆਰਾ ਵੀ ਖੂਬਸੂਰਤ ਹੈ ਅਤੇ ਇਹਦੇ ਅੰਦਰ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਵੀ ਖੂਬਸੂਰਤ ਨੇ। ਉਹਨਾਂ ਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਇਸ ਚੀਜ਼ 'ਤੇ ਲਗਾ ਸਕਦੇ ਹੋ ਕਿ ਹਜੇ ਤੱਕ ਗੁਰਦੁਆਰੇ ਦੀ ਜਿਹੜਾ ਨਾ ਉਹ ਇੱਕ ਨੁੱਕਰ ਦੀ ਇੱਟ ਵੀ ਨਹੀਂ ਪੂਰੀ। ਸਾਫ ਸੁਥਰਾ ਰਹਾਇਸ਼ ਵੀ ਹੈ ਰੱਖੀ ਹੋਈ ਹੈ। ਅਤੇ ਜ਼ਾਹਰ ਹੈ ਜਿਸ ਵਕਤ ਪਾਰਟੀਸ਼ਨ ਹੋਈ ਹੈ ਅਤੇ ਮੁਸਲਮਾਨਾਂ ਦੀ ਜਿਹੜੀ ਇਬਾਦਤਗਾਹਾਂ ਮਸਜਿਦਾਂ ਸਨ ਉੱਥੇ ਹਿੰਦੂ ਜਾਂ ਸਿੱਖ ਜਾ ਕੇ ਆਬਾਦ ਹੋ ਗਏ। ਇੱਧਰ ਜਿਹੜੇ ਗੁਰਦੁਆਰੇ ਸਨ ਇੱਥੇ ਫਿਰ ਮੁਸਲਮਾਨਾਂ ਨੇ ਜਾਂ ਮਸਜਿਦਾਂ ਬਣਾ ਲਈਆਂ, ਸਕੂਲ ਬਣਾ ਲਏ, ਰਿਹਾਇਸ਼ਾਂ ਬਣਾ ਲਈਆਂ, ਹਵੇਲੀਆਂ ਬਣਾ ਲਈਆਂ ਜਾਂ ਡੇਰੇ ਬਣਾ ਲਏ ਆਪਣੇ ਮੁਸਾਰਫ 'ਚ ਰਹਿਣ। ਇਹ ਜਿਹੜਾ ਗੁਰਦੁਆਰਾ ਡਬਲ ਸਟੋਰੀ ਹੈ। ਇਹ ਮੇਨ ਇੰਟਰਸਟ ਹੈ ਇਹ ਲਹਿੰਦੇ ਚੜ੍ਹਦੇ ਦੀ ਹੈ। ਦੱਖਣ ਵਾਲੇ ਪਾਸੇ ਜਿਹੜਾ ਨਾ ਇਹ ਗੇਟ ਹੈ, ਨਾਲ ਹੀ ਇਹਦੇ ਸੀੜੀਆਂ ਚੜ੍ਹਦੀਆਂ। ਉੱਪਰ 2 ਕਮਰੇ, ਇੱਕ ਕਮਰਾ ਬੜਾ, ਨੀਚੇ ਇਹ ਡਾਟ ਜਿਹੜੀ ਹੈ ਨਾ ਜੀ, ਇਹ ਦੇਖੋ ਹਜੇ ਤੱਕ ਜਿਹੜੀ ਹੈ ਨਾ ਹਾਂਜੀ। ਅਤੇ ਇਹਦੀ ਡਾਟ ਦੀ ਖੂਬਸੂਰਤੀ ਜਾਂ ਕਲਰ ਤਾਂ ਮੇਰਾ ਖਿਆਲ ਹੈ ਸ਼ਾਇਦ ਬਾਅਦ ਕੀਤੇ ਹੋਣ, ਲੇਕਿਨ ਕੋਈ ਜਿਹੜੀ ਹੈ ਨਾ ਇਹਦੇ ਅੰਦਰ ਕੋਈ ਤੋੜ ਫੋੜ ਨਹੀਂ ਕੀਤੀ ਗਈ। ਅੱਛਾ ਇਹ ਜਿਹੜੀ ਇਹਨੇ ਟਾਇਲ ਬਾਅਦ 'ਚ ਲਾਈ ਮੈਨੂੰ ਅੱਛਾ। ਅਤੇ ਇਹ ਵਾਲਾ ਜੀ ਇਹਦਾ ਮੇਨ ਹਿੱਸਾ ਅੰਦਰ ਦਾ ਗੁਰਦੁਆਰੇ ਦਾ। ਬੱਚੇ ਤੁਸੀਂ ਪਿੱਛੇ ਹੋ ਜਾਓਗੇ ਤਾਂ ਰੋਸ਼ਨੀ ਜਿਹੜਾ ਆ ਜਾਏ, ਲਾਈਟ ਹੈਗੀ। ਇਹ ਦੇਖੋ ਜੀ ਇਹਦੀ ਛੱਤ ਵੀ ਗਾਲਬਨ ਜਿਹੜੀ ਹੈ ਮੇਰੇ ਕੋਲ 16-17 ਫੁੱਟ 'ਤੇ ਹੈ। ਅਤੇ ਇਹ ਇੱਧਰ ਜਿਹੜਾ ਨਾ ਇਹ ਬਾਲਕੋਨੀ ਜੀ ਬਣੀ ਹੋਈ ਹੈ।
ਇਹ ਜੇ ਸਾਈਡਾਂ ਤੇ ਇਹ ਪਿਲਰ ਬਣੇ ਨੇ ਇਹ ਵਾਲੇ ਹਾਂਜੀ ਤੇ ਇਹ ਮੇਰਾ ਖਿਆਲ ਹੈ ਜੀ ਇਹ ਬਣੀ ਹੈ ਜਿੱਥੇ ਕੋਈ ਗ੍ਰੰਥ ਸਾਹਿਬ ਵਗੈਰਾ ਰੱਖਦੇ ਹੋਣਗੇ ਬਾਰੀ ਇਹ ਅਲਮਾਰੀ ਦੇ ਵਿੱਚ। ਤੇ ਇਹ ਬਾਲਕੋਨੀ ਇਸ ਵਾਸਤੇ ਮੇਰਾ ਆਈਡੀਆ ਇੱਕ ਕਿ ਲੇਡੀਜ਼ ਜਿਹੜੀਆਂ ਨੇ ਉਹ ਜਿਸ ਵਕਤ ਆਪਣਾ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈਗਾ ਤਾਂ ਉਹ ਇੱਥੇ ਬੈਠ ਕੇ ਉੱਪਰ ਦੇਖ ਲੈ ਉਹ ਸੁਣਦੀਆਂ ਹੁੰਦੀਆਂ ਸਨ। ਉਹ ਜਿਹੜੀ ਬਾਰੀ ਹੈ ਨਾ ਜੀ ਇੱਥੇ ਇਸ ਜਗ੍ਹਾ ਤੇ ਇੱਥੇ ਚਬੂਤਰਾ ਮੈਂ ਉਹੀ ਗੱਲ ਕੀਤਾ ਜੀ ਗੁਰਦੁਆਰਾ ਖੂਬਸੂਰਤ ਸੀ ਤੇ ਗੁਰਦੁਆਰੇ ਦੀ ਕੰਡੀਸ਼ਨ ਦੇਖ ਕੇ ਮੈਨੂੰ ਇਹ ਮਹਿਸੂਸ ਹੁੰਦਾ ਪਿਆ ਕਿ ਇੱਥੇ ਚਬੂਤਰਾ ਵੀ ਲਾਜ਼ਮੀ ਹੋਏਗਾ ਜਿੱਥੇ ਗ੍ਰੰਥ ਸਾਹਿਬ ਰੱਖ ਕੇ ਉਹਦਾ ਪਾਠ ਕੀਤਾ ਜਾਂਦਾ ਸੀ। ਤੇ ਫਿਰ ਇਹਦੇ 'ਚ ਪਾਠ ਕਰਨ ਤੋਂ ਬਾਅਦ ਫਿਰ ਇਸ ਅਲਮਾਰੀ ਦੇ ਵਿੱਚ ਜਿਹੜਾ ਨਾ ਉਹ ਗ੍ਰੰਥ ਸਾਹਿਬ ਜਿਹੜੀ ਹੈ ਉਹ ਰੱਖੇ ਜਾਂਦੇ ਸੀ। ਇਸੇ ਤਰ੍ਹਾਂ ਹੀ ਇਹ ਡਾਟ ਹਜੇ ਤੱਕ ਬਣੀ ਹੋਈ ਹੈ। ਲੋ ਜੀ ਇਹ ਜੇ 47 ਵਾਲਾ ਗੱਲਾ, ਇਹ 47 ਦੀ ਵੰਡ 'ਚ ਜਿਹੜਾ ਨਾ ਇੱਥੇ ਗੱਲਾ ਆ ਹੈਗਾ ਦਾ ਗੱਲੇ ਦੇ ਖੁੰਟੇ ਤੇ ਇਹ ਵੀ ਕਿਸੇ ਨੇ ਦਾਨ ਕੀਤਾ ਜੀ। ਇਹ ਲੋਹੇ ਦਾ ਸਾਰਾ ਇਹਦੇ ਵਿੱਚ ਜਿਹੜਾ ਨਾ ਉਹ ਆਪਣਾ ਜੋ ਕੁਛ ਵੀ ਜਿਸ ਤਰ੍ਹਾਂ ਅਸੀਂ ਜੰਦਾ ਮਸਜਿਦਾਂ ਦਾ ਲਗਾਏ ਹੁੰਦੇ ਗੱਲੇ ਇਸੇ ਤਰ੍ਹਾਂ ਗੱਲਾ ਹੈ। ਤੇ ਇਹਦੇ ਨਾਲ ਹੀ ਇੱਕ ਜਿਹੜੀ ਹੈ ਨਾ ਇਹ ਕਮਰਾ ਹੈ, ਇੱਧਰਲੀ ਸਾਈਡ ਤੇ ਵੀ ਕਮਰਾ ਹੈ ਤੇ ਇੱਧਰੋਂ ਦੀ ਵੀ ਇਹਦਾ ਇਹ ਬਾਅਦ 'ਚ ਰਸਤਾ ਰੱਖਿਆ ਗਿਆ। ਹਾਂਜੀ ਇਹ ਰਸਤਾ ਬਾਅਦ 'ਚ ਰੱਖਿਆ ਹਾਂਜੀ ਆ ਪਹਿਲਾਂ ਦੁਆਰ ਸੀ ਅੱਗੇ ਬਾਤ मिडिल स्कूल हर दो बंदों के 9 ਲੋ ਜੀ ਪਹਿਲੇ ਤੁਹਾਨੂੰ ਵਿਜ਼ਿਟ ਕਰਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਤੁਹਾਨੂੰ ਜਿਹੜੇ ਇੱਥੇ ਭਾਜੀ ਹੋਣੀ ਵਿੱਚ ਰਿਹਾਇਸ਼ ਪਜ਼ੀਰ ਨੇ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਹੈ ਨਾ ਮਾਲੂਮਾਤ ਤੁਹਾਨੂੰ ਸ਼ੇਅਰ ਕਰਾਉਂਦੇ ਕੁਛ। ਤੇ ਇਹ ਗੁਰਦੁਆਰੇ ਦਾ ਉੱਪਰਲਾ ਹਿੱਸਾ ਹੈ, ਅੰਦਰ ਹੈ ਤਾਂ ਨਹੀਂ ਤੇ ਇਹ ਮਹਿਲ ਇਹ ਫਟੀਆਂ ਬਾਅਦ ਚ ਪਾਈਆਂ ਤੁਸੀਂ, ਬਾਲੇ ਬਾਅਦ ਚ ਪਾਏ ਨੇ। ਨਹੀਂ ਇਹ ਇਸ ਤਰ੍ਹਾਂ ਹੀ ਨੇ, ਅੱਛਾ ਇਹ ਸ਼ੁਰੂ ਤੋਂ ਹੀ ਅੱਛਾ ਠੀਕ ਹੈ। ਇੱਕ ਲੰਬਾਰੀ ਆਇਆ ਅਸਲ ਲੰਬਾਰੀ ਇਹਦੀ ਹੈ। ਹਾਂ ਇੱਕ ਅਲਮਾਰੀ ਹੈ ਜੀ ਹਾਂਜੀ ਤੇ ਜਾਂ ਇੱਕ ਖੋਲ ਕੇ ਚੈੱਕ ਨਹੀਂ ਖੋਲ ਕੇ ਕੀ ਚੈੱਕ ਕਰਨਾ, ਇਥੋਂ ਕੀ ਲੈਣਾ। ਹਾਂਜੀ ਇਹ ਪਹਿਲੇ ਦਾ ਹੀ ਨੇ ਬਿਲਕੁਲ ਇਸੇ ਤਰ੍ਹਾਂ ਹੀ। ਇਹ ਮੁਕੰਮਲ ਇਹ ਬਾਲਕਨ ਜਿਸ ਤਰ੍ਹਾਂ ਹੈ ਸੀ ਨਾ ਉਸੇ ਤਰ੍ਹਾਂ ਹੀ ਇਹ ਬਾਲਕੋਨੀ ਹੈ। ਤੇ ਮੇਰਾ ਜਿਸ ਤਰ੍ਹਾਂ ਆਈਡੀਆ ਕਿ ਉਧਰ ਜਿਸ ਵਕਤ ਗ੍ਰੰਥ ਦਾ ਪਾਠ ਸਾਹਿਬ ਹੁੰਦਾ ਲੇਡੀਜ਼ ਇੱਧਰ ਬੈਠ ਕੇ ਸੁਣਦੀਆਂ ਹੋਣਗੀਆਂ। ਤੇ ਲੋ ਜੀ ਆਪਣੇ ਮਜ਼ਹਬ ਦੀ ਇਬਾਦਤਗਾਹ ਹਰ ਇੱਕ ਇਨਸਾਨ ਨੂੰ ਪਿਆਰੀ ਲੱਗਦੀ ਹੈ ਤੇ ਇਹਨਾਂ ਵੀ ਮਾਸ਼ਾਅੱਲਾ ਕਾਫੀ ਹੱਦ ਤੱਕ ਜਿਹੜਾ ਨਾ ਉਹ ਇਹਨੂੰ ਸੰਭਾਲਿਆ ਹੋਇਆ ਹਜੇ ਤੱਕ। ਇਸ ਗੁਰਦੁਆਰੇ ਦਾ ਕੁਝ ਹਿੱਸਾ ਇਹ ਭਾਜੀ ਉਹਨੇ ਦੱਸਦੇ ਪਏ ਨੇ ਕਿ ਇੱਧਰ ਵੀ ਹੈ। ਅੱਛਾ हां मेन गेट ਅੱਛਾ ਅਸਲ ਮੇਨ ਗੇਟ ਇਹ ਵਾਲਾ ਸੀ, ਇਹ ਚੜ੍ਹਦੇ ਪਾਸੇ ਹੈ। ਇਹ ਅਸਲ ਮੇਨ ਗੇਟ ਇਹ ਚੜ੍ਹਦੇ